ਅੱਜ ਆਸਟ੍ਰੇਲੀਅਨ ਹਾਈ ਕਮਿਸ਼ਨਰ ਨੇ ਆਪਣਾ ऑफिशियल प्रोटेस्ट दिता है। हालांकि हाई कमिश्नर का नाम इस खबर च किते नहीं है भी दे भी जाते हैं बयान डरी भी जाते हैं। इंडिया स्लैम्स वैंडलाइजेशन ऑफ 3 हिंदू temples in Australia, glorification of anti-India terrorists. Earlier this month, Swami Narayanan Temple in Melbourne, historic Shri Shri Vishnu Temple in Carrum Towns, Victoria, and ISK CON Temple in Melbourne were defaced by anti-social elements. So, with anti-India graffiti. ये हुण बड़ा अलार्मिंग है कि भी जिहड़े एंटी इंडिया ने उन्हां नूं तां ग्लोरीफाई कीता जा रहा है। ये हाई कमिश्नर दी डायरेक्ट स्टेटमेंट है। The commission noted that these incidents were clear attempt to show hatred and division among the peaceful, multi-faith and multicultural Indian Australian community. The Australian High Commission in New Delhi has also expressed concern over the incidents, saying the matters are under investigation. व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि आस्ट्रेलिया विच खालिस्तान दीयां पैंदियां गूंजां तों बुखलाए हुए भारत दे हाई कमिश्नर ने हुण सरकारी तौर ते प्रोटेस्ट कीता है। कानूनी तौर ते जायज़ खालिस्तानी एक्टिविटी नूं दहशतगर्दी दे खाते विच पाउण दा यतन दसदा है कि खालिस्तान दी चढ़ाई हो रही है। सो इस बारे आपां गलबात करन जा रहे हैं। सो असीं चाहांगे कि दोस्तां नाल इसी तरह बने रहना, देखण सुणने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो असीं अपने सारे उन्हां वीरां भैणां दा शुक्रिया अदा करदे हां जिहड़े लाइव चैट दे उत्ते ने यूट्यूब फेसबुक और जिवें कल दे प्रोग्राम नूं भी हज़ारां वीरां भैणां ने जदों तक प्रोग्राम खत्म होया 3000 ਦੇ ਕਰੀਬ ਜਿਹੜੇ ਨੇ ਉਸ ਨੂੰ ਦੇ ਵਿੱਚ ਸ਼ਮੂਲੀਅਤ ਕਰ ਚੁੱਕੇ ਸੀ। ਅੱਜ ਵੀ ਬਹੁਤ ਸਾਰੇ ਮੈਸੇजेस ਵੀ ਨੇ ਔਰ ਕਿਉਂਕਿ ਟੌਪਿਕ ਦੇ ਉੱਤੇ ਮੇਰੀ ਸਟ੍ਰੈਸ ਹੁੰਦੀ ਹੈ ਮੈਂ ਸਗੋਂ ਆਉਣ ਵਾਲੇ ਪੀਰੀਅਡ 'ਚ ਫਾਰਮੈਟ ਦੇਖਾਂਗਾ ਕਿ ਜੇ ਲਾਈਵ ਚੈਟ ਦੇ ਜਿਹੜੇ ਸਵਾਲ ਹੋਣ ਕੋਈ ਉਹਨਾਂ ਨੂੰ ਦੇ ਲਈ ਇੱਕ ਅਸੀਂ ਅਲੱਗ ਸੈਗਮੈਂਟ ਬਣਾ ਸਕੀਏ ਟੁਵਰਡਸ ਦਾ ਐਂਡ। ਵੀਰ ਜ਼ੁਬੇਰ ਯਾਕੂਬ ਸਾਹਿਬ ਜਿਹੜੇ ਅਕਸਰ ਪ੍ਰੋਟੈਸਟ ਸ਼ਾਮਲ ਹੁੰਦੇ ਨੇ, ਕੱਲ ਉਹਨਾਂ ਨੇ ਲਿਖਿਆ ਸੀ ਵੀ ਉਹਨਾਂ ਦੀ ਸਿਹਤ ਠੀਕ ਨਹੀਂ ਹੈ, ਉਹ ਆ ਨਹੀਂ ਸਕਣਗੇ, ਪਰ ਅੱਜ ਉਹਨਾਂ ਨੇ ਤਾਰੀਫ ਕੀਤੀ ਹੈ ਕਿ ਭਾਈ ਇੰਨੀ ਠੰਡ ਦੇ ਬਾਵਜੂਦ ਜਿਹੜੀ ਸਿੱਖ ਕੌਮ ਖਲੋਤੀ ਹੈ ਆਪਣੀ ਆਜ਼ਾਦੀ ਲਈ। ਸਾਡੇ ਵੀਰ ਜਸਵੀਰ ਸਿੰਘ ਬਰਾੜ ਜਿਹੜੇ ਹਮੇਸ਼ਾ ਹੀ TV 84 ਨਾਲ ਲਾਈਕ ए पिलर ਖਲੋਤੇ ਨੇ, ਉਹਨਾਂ ਨੇ ਵੀ ਤਾਰੀਫ ਤੇ ਲਫ਼ਜ਼ ਕਹੇ ਨੇ ਔਰ ਹੋਰ ਵੀ ਬਹੁਤ ਸਾਰੇ ਵੀਰ ਭੈਣਾਂ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਬਹੁਤ ਵਾਰੇ ਹੁੰਦਾ ਹੈ ਕਿ ਵੀ ਇਹ ਵੀ ਇੱਕ ਕਾਮਯਾਬੀ ਹੁੰਦੀ ਹੈ ਕਿ ਜਦੋਂ ਤੁਸੀਂ ਜਿਹਨੂੰ ਕਹਿੰਦੇ ਨੇ ਕਮਿੰਗ ਫਰੋਮ ਦਾ ਹਾਰਸ ਮਾਊਥ ਕਿ ਵੀ ਜਿੱਥੇ ਮੁੱਖ ਹੈ ਉੱਥੋਂ ਗੱਲ ਨਿਕਲੇ। ਆਸਟ੍ਰੇਲੀਆ ਦੇ ਵਿੱਚ ਜੋ ਇੰਡੀਅਨ ਏਜੰਸੀਆਂ ਦੀ ਖੇਡ ਸੀ ਉਹ ਤਾਂ ਪਿਛਲੇ ਕਈ ਮਹੀਨਿਆਂ ਤੋਂ ਹੀ ਚੱਲ ਰਹੀ ਹੈ। ਹਾਲਾਂਕਿ ਕਿਸਾਨ ਮੂਵਮੈਂਟ ਵੇਲੇ ਹੀ ਉਹਨਾਂ ਨੇ ਰਿਅਲਾਈਜ਼ ਕਰ ਲਿਆ। ਜੇ ਸਾਨੂੰ ਲੱਗਾ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਆ ਰਹੇ ਸਿੱਖ ਸਟੂਡੈਂਟ ਸਾਡੇ ਐਸੈਟ ਨੇ ਔਰ ਅਲਟੀਮੇਟਲੀ ਉਹ ਕੌਮੀ ਘਰ ਖਾਲਿਸਤਾਨ ਦੇ ਲਈ ਅਮਰੀਕਾ, ਕੈਨੇਡਾ, UK ਵਾਂਗ ਇੱਕ ਵੱਡਾ ਸੈਂਟਰ ਬਣ ਰਿਹਾ ਤਾਂ ਦੁਸ਼ਮਣ ਤਾਂ ਪਹਿਲਾਂ ਹੀ ਇਸ ਤੋਂ ਬਾਖਬਰ ਹੀ ਨਹੀਂ ਸੀ। ਉਹਨਾਂ ਨੇ ਕਿਸਾਨ ਮੂਵਮੈਂਟ ਦੇ ਵੇਲੇ ਉਹਨੂੰ ਡੀਰੇਲ ਕਰਨ ਲਈ ਸਿੱਧਾ ਹਿੰਸਾ ਦਾ ਸਹਾਰਾ ਲਿਆ ਔਰ ਜੋ ਜਿਸ ਕਿਸਮ ਦੀ ਫਿਰ ਉਹ ਡਿਪੋਰਟੇਸ਼ਨ ਉਹਨਾਂ ਦੀ ਹਰਿਆਣਵੀ ਦੀ ਔਰ ਦੂਜੇ ਦੀ ਹੁੰਦੀ ਹੈ ਉਹ ਅਸੀਂ ਬਿਆਨ ਕਰਦੇ ਰਹਿੰਦੇ। ਸੋ ਔਰ ਮੈਂ ਤਾਂ ਅਕਸਰ ਇਹ ਕਹਿੰਦਾ ਹੁੰਦਾ ਵੀ ਸਾਡੀ ਸਿੱਖ ਕੌਮ ਦੀ ਸਮੱਸਿਆ ਇਹ ਹੈ ਵੀ ਅਸੀਂ ਭੋਲੇ ਲੋਕ ਹੈ। ਬਹੁਤ ਵਾਰ ਜਿਹੜੀ ਹਿਡਨ ਕੰਸਪੀਰੇਸੀ ਹੁੰਦੀ ਹੈ, ਲੁਕਵੀਂ ਸਾਜ਼ਿਸ਼ ਹੁੰਦੀ ਹੈ, ਉਹ ਸਾਨੂੰ ਸਮਝ ਨਹੀਂ ਆਉਂਦੀ, ਪਰ ਜਦੋਂ ਸਾਹਮਣੇ ਆ ਕੇ ਕੋਈ ਵੰਗਾਰਦਾ ਲਲਕਾਰਦਾ ਫਿਰ ਹੁੰਦਾ ਵੀ ਚੁੱਕ ਲੋ ਡਾਂਗਾ, ਫਿਰ ਉਹ ਸਮਝ ਆ ਜਾਂਦਾ, ਫਿਰ ਨਹੀਂ ਮਾਰ ਖਾਂਦੇ। ਔਰ ਆਸਟ੍ਰੇਲੀਆ 'ਚ ਇਹਨਾਂ ਨੇ ਏਜੰਸੀਆਂ ਨੇ ਦਿਲਵਦੀ ਕਰਕੇ ਜੋ ਹਿੰਸਕ ਕਿਸਾਨ ਮੂਵਮੈਂਟ ਦੇ ਵੇਲੇ ਆਪਣੇ ਹਿੰਦੂ ਨਾਇਕ ਬਣਾ ਕੇ ਜਿਨ੍ਹਾਂ ਨੂੰ ਬਾਅਦ 'ਚ ਵੀ ਪੇਸ਼ ਕੀਤਾ ਜਦੋਂ ਡਿਪੋਰਟ ਹੋਏ, ਉਹ ਸਮਝ ਆ ਗਈ ਔਰ ਸਾਡਾ ਯੂਥ ਜਿਹੜਾ ਇਹਨੂੰ ਸਮਝਿਆ। ਔਰ ਨਾਲ ਦੀ ਨਾਲ ਕਿਉਂਕਿ ਮੈਲਬਰਨ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਜਿਹੜਾ ਕਿ 29 ਜਨਵਰੀ ਨੂੰ ਹੋਣ ਜਾ ਰਿਹਾ, ਇਸ ਨੂੰ ਵੀ ਇੰਡੀਅਨ ਸਿਸਟਮ ਸਮਝਦਾ ਸੀ। ਆਲਰੇਡੀ ਲੰਡਨ ਔਰ ਯੂਰਪ, ਇਟਲੀ ਔਰ ਟੋਰਾਂਟੋ ਦੇ ਵਿੱਚ ਉਹਦੀ ਰਿਮਾਰਕੇਬਲ ਸਕਸੈਸ ਉਹਨਾਂ ਦੇ ਸਾਹਮਣੇ ਸੀ। ਸੋ ਉਹਨਾਂ ਨੇ ਪਹਿਲਾਂ ਹੀ ਐਸਾ ਨੈਗੇਟਿਵ ਮਾਹੌਲ ਬਣਾਉਣਾ ਸ਼ੁਰੂ ਕੀਤਾ ਜਿਹਦੇ ਲਈ ਉਹਨਾਂ ਨੇ ਆਪਣਾ ਜਿਹੜਾ ਇੱਕ ਯੈਲੋ ਚੀਥੜਾ ਰੱਖਿਆ ਹੋਇਆ ਹੈ ਦਾ ਆਸਟ੍ਰੇਲੀਅਨ ਟੁਡੇ, ਉਹਨੂੰ ਤਾਂ ਯੂਜ਼ ਕਰ ਹੀ ਰਹੇ ਸੀ। ਈਵਨ ਦਾ ਆਸਟ੍ਰੇਲੀਅਨ ਨੂੰ ਵੀ ਯੂਜ਼ ਕਰ ਲਿਆ ਪੈਸੇ ਪੂਸੇ ਦੇ ਕੇ ਔਰ
ਪ੍ਰਚਾਰ ਇੱਧਰ ਉੱਧਰ ਫਲਾਣਾ ਟਿਮਕਾ, ਕੋਈ ਹਿੰਦੂ ਫਾਊਂਡੇਸ਼ਨ, ਕੋਈ ਟਵਿੱਟਰ ਦੇ ਉੱਤੇ ਕੋਈ ਦੂਜੇ ਤੀਜੇ ਇਸ ਕਿਸਮ ਦਾ ਸ਼ੁਰੂ ਕਰ ਲਿਆ। ਫਿਰ ਉਹਨਾਂ ਨੂੰ ਲੱਗਾ ਵੀ ਇਹ ਕਾਰਗਰ। ਫਿਰ ਇਹਨਾਂ ਨੇ ਮੰਦਰਾਂ ਦੀ ਵੈਂਡਲਾਈਜੇਸ਼ਨ ਔਰ ਅਟੈਕ ਦਾ ਹਾਲਾਂ ਨਾ ਕਿਸੇ ਨੇ ਵੈਂਡਲਾਈਜ਼ ਕੀਤਾ ਨਾ ਅਟੈਕ ਕੀਤਾ। ਜੋ ਲਿਖਿਆ ਵੀ ਜਾ ਰਿਹਾ ਉਹ ਵੀ ਹੋ ਸਕਦਾ ਇਨ ਦਾ ਐਂਡ ਇਹਨਾਂ ਦੇ ਹੀ ਆਪਣੇ ਲੋਕ ਨਿਕਲਣ, ਕਿਉਂਕਿ ਇਹ ਹੋ ਨਹੀਂ ਸਕਦਾ ਕਿ ਬਈ ਆਸਟ੍ਰੇਲੀਅਨ ਏਜੰਸੀਆਂ ਜਾਂ ਦੂਜੀਆਂ ਜਾਂ ਜਿੱਥੇ ਚਾਰਜ ਫਿਰੇ ਅੱਜ ਕੱਲ ਕੈਮਰੇ ਨੇ ਪਤਾ ਨਾ ਹੋਏ ਵੀ ਕੌਣ ਕੀ ਕਰ ਰਿਹਾ। ਲੇਕਿਨ ਉਹਨੂੰ ਵੀ ਉਹਨਾਂ ਨੇ ਵੈਂਡਲਾਈਜੇਸ਼ਨ ਅਟੈਕ ਖੱਬਿਓਂ ਸੱਜੋਂ। ਫਿਰ ਉਹਨਾਂ ਨੇ ਸਿੱਖਾਂ ਵਾਲਾ ਰਾਹ ਅਪਣਾਇਆ, ਕਿਉਂਕਿ ਸਿੱਖਾਂ ਨੇ ਜੋ ਹੀ ਇਹ ਐਂਟਾਈ ਸਿੱਖ ਡਿਫੇਮੇਸ਼ਨ ਕੈਂਪੇਨ ਇੰਡੀਅਨ ਏਜੰਸੀਆਂ ਨੇ ਸ਼ੁਰੂ ਕੀਤਾ, ਸਿੱਖ ਆਪਣੀਆਂ ਰੂਟਸ ਵੱਲ ਮੁੜੇ। ਗੁਰਦੁਆਰਿਆਂ ਦੀਆਂ ਮੈਨੇਜਮੈਂਟ ਕਮੇਟੀਆਂ ਖਲੋਈਆਂ, ਖਾਸ ਤੌਰ ਤੇ ਦਾ ਆਸਟ੍ਰੇਲੀਅਨ ਦੇ ਆਰਟੀਕਲ ਤੋਂ ਬਾਅਦ ਲੋਕਲ ਪੋਲੀਟੀਸ਼ੀਅਨ MP ਦੂਜੇ ਤੀਜੇ ਉਹਨਾਂ ਸਾਰਿਆਂ ਦੇ ਨਾਲ ਰਾਬਤਾ ਕੀਤਾ। ਨਤੀਜੇ ਦੇ ਤੌਰ ਤੇ ਉਹ ਵੀ ਖੁੱਲ ਕੇ ਸਪੋਰਟ ਚ ਆਏ। ਔਰ ਅਸੀਂ ਦੇਖਦੇ ਹਾਂ ਵੀ ਇਹਨਾਂ ਦਾ ਪ੍ਰਚਾਰ ਕਿਵੇਂ ਨਿਸਫਲ ਹੁੰਦਾ ਹੈ ਕਿ ਅਮਰ ਸਿੰਘ ਜਿਹੜੇ ਸੱਜਣ ਕੋਈ ਖਾਲਿਸਤਾਨੀ ਐਕਟਿਵਿਸਟ ਨਹੀਂ ਸੀ, ਨਾ ਹੀ ਕਦੇ ਉਹਨਾਂ ਦੀ ਕੋਈ ਖਾਲਿਸਤਾਨ ਤੇ ਪਹਿਲਾਂ ਪੋਜੀਸ਼ਨ ਸੀ। ਉਹ ਤਾਂ ਹਿਊਮੈਨੀਟੇਰੀਅਨ ਟਰਬਨਸ ਫॉर ਆਸਟ੍ਰੇਲੀਆ ਔਰ ਉਸ ਦੇ ਥੱਲੇ, ਔਰ ਜਿਵੇਂ ਉਹਨਾਂ ਨੂੰ ਵੀ ਟਾਰਗੇਟ ਕੀਤਾ ਨਤੀਜੇ ਦੇ ਤੌਰ ਤੇ ਚਲੋ ਇੱਕ ਹੋਰ ਐਕਟਿਵਿਸਟ ਸਾਡੇ ਖੈਮੇ ਦੇ ਵਿੱਚ ਆਇਆ, ਲੇਕਿਨ ਜਿਵੇਂ ਉਹਨਾਂ ਨੂੰ ਹਾਈਐਸਟ ਆਨਰ ਦੇ ਨਾਲ ਨਵਾਜਿਆ ਆਸਟ੍ਰੇਲੀਅਨ ਗਵਰਨਮੈਂਟ ਨੇ, ਇਸ ਤੋਂ ਵੀ ਇਹ ਸਾਬਤ ਹੋ ਗਿਆ ਵੀ ਆਸਟ੍ਰੇਲੀਅਨ ਏਜੰਸੀਆਂ ਔਰ ਦੂਸਰਿਆਂ ਨੇ ਉਹਨਾਂ ਦੀ ਨੈਗੇਟਿਵਿਟੀ ਨੂੰ ਨਹੀਂ ਮੰਨਿਆ ਹੈ। ਔਰ ਇਸ ਸਾਰੇ 'ਚ ਖੁਦ ਹੀ ਮੰਦਰ 3 ਉਹਨਾਂ ਨੇ ਵਿਦਿਨ 14-15 3 ਹਫ਼ਤੇ ਦੇ ਵਿੱਚ ਕਰਵਾ ਕੇ ਮੰਦਰ ਰੌਲਾ ਪਾ ਕੇ ਪੋਲੀਟੀਸ਼ੀਅਨਸ ਵਾਲੀ ਖੇਡ ਵੀ ਖੇਡੀ ਕਿ ਜੀ ਉਹਨਾਂ ਤੋਂ ਬਿਆਨ ਦਵਾ ਦਿੱਤਾ। ਲੇਕਿਨ ਇਸ ਸਭ ਦੇ ਚੱਲਦਿਆਂ ਕੋਈ ਕਿਉਂਕਿ ਕਰਤਾ ਇਹ ਖੁਦ ਰਹੇ ਨੇ, ਔਰ ਕਿਉਂਕਿ ਆਲਰੇਡੀ ਸਿੱਖ ਲੌਬੀ ਨੇ ਆਸਟ੍ਰੇਲੀਅਨ ਏਜੰਸੀਆਂ ਨੂੰ, ਪੁਲਿਸ ਨੂੰ ਔਰ ਆਲਰੇਡੀ ਫਾਰਮਰ ਮੂਵਮੈਂਟ ਦੇ ਵਿੱਚ ਜੋ ਇਹਨਾਂ ਕੀਤਾ ਉਹਦਾ ਨਤੀਜਾ ਸਾਹਮਣੇ ਸੀ ਕਿ ਉਹ ਜਿਹੜੇ ਨੇ ਉਹਨਾਂ ਨੂੰ ਸਮਝ ਆ ਗਈ ਸੀ ਕਿ ਵੀ ਇਹ ਇੱਕ ਕੌਣ ਹੈ ਤੇ ਇਹਨਾਂ ਦਾ ਮੋਡਸ ਆਪਰੈਂਡੀ ਕੀ ਹੈ। ਹੁਣ ਇਸ ਸਭ ਦੇ ਚੱਲਦਿਆਂ ਪਹਿਲਾਂ ਰਾਜੇ ਦਾ ਕੁੱਤਾ ਭੌਂਕਿਆ, ਫਿਰ ਰਾਜੇ ਦਾ ਦਰਬਾਨ ਭੌਂਕਿਆ, ਫਿਰ ਉਹਦਾ ਦਰਬਾਰੀ ਭੌਂਕਿਆ। ਜਦੋਂ ਕੁਝ ਨਹੀਂ ਕੰਮ ਹੋਇਆ ਹੁਣ ਰਾਜਾ ਭੌਂਕਿਆ। ਔਰ ਉਹ ਹੈ ਕਿ ਅੱਜ ਆਸਟ੍ਰੇਲੀਅਨ ਹਾਈ ਕਮਿਸ਼ਨਰ ਨੇ ਆਪਣਾ ਆਫੀਸ਼ੀਅਲ ਪ੍ਰੋਟੈਸਟ ਦਿੱਤਾ ਹੈ। ਹਾਲਾਂ ਹਾਈ ਕਮਿਸ਼ਨਰ ਦਾ ਨਾਂ ਇਸ ਖਬਰ 'ਚ ਕਿਤੇ ਨਹੀਂ ਹੈ। ਵੀ ਦੇਈ ਵੀ ਜਾਂਦੇ ਨੇ ਬਿਆਨ, ਡਰੀ ਵੀ ਜਾਂਦੇ ਨੇ ਵੀ ਹੁਣ ਜੇ ਤੁਸੀਂ ਇੰਨੀ ਹੈ ਘੱਟੋ ਘੱਟ ਨਾਂ ਦੇ ਕੇ ਵੀ ਨਿੱਧਰੋਂ ਕੌਣ ਹੈ। ਪਰ ਆਸਟ੍ਰੇਲੀਅਨ ਹਾਈ ਕਮਿਸ਼ਨਰ ਸੈਡ ਦਿਸ, ਆਸਟ੍ਰੇਲੀਅਨ ਹਾਈ ਕਮਿਸ਼ਨਰ ਸੈਡ ਦੈਟ। ਔਰ ਇਹ ਖਬਰ ਕੋਈ ਨਿੱਕੇ ਮੋਟੇ ਕਿਸੇ ਥਾਂ ਦੀ ਨਹੀਂ ਹੈ। PTI ਪ੍ਰੈਸ ਟਰਸਟ ਆਫ ਇੰਡੀਆ ਆਫੀਸ਼ੀਅਲ ਨਿਊਜ਼ ਏਜੰਸੀ। ਔਰ ਖਬਰ ਦੀ ਜੇ ਤੁਸੀਂ ਹੈਡਲਾਈਨ ਦੇਖਦੇ ਹੋ, ਇੰਡੀਆ ਸਲੈਮਸ ਵੈਂਡਲਾਈਜੇਸ਼ਨ ਆਫ 3 ਹਿੰਦੂ ਟੈਂਪਲਸ ਇਨ ਆਸਟ੍ਰੇਲੀਆ, ਗਲੋਰੀਫਿਕੇਸ਼ਨ ਆਫ ਐਂਟੀ ਇੰਡੀਆ ਟੈਰਰਿਸਟ। ਹੁਣ ਗੱਲ ਇਹ ਨਹੀਂ ਹੈ ਵੀ ਸੂਈ ਇੱਕ ਚੁੱਭ ਰਹੀ ਹੈ, ਇਹਨਾਂ ਦੇ ਤਾਂ ਪੋਟੇ ਪੋਟੇ 'ਚ ਪੋਰ 'ਚ ਰੋਮ ਦੇ ਵਿੱਚ ਜਿਹੜੀ ਹੈ ਉਹ ਖਾਲਿਸਤਾਨ ਜ਼ਿੰਦਾਬਾਦ ਦੀ ਸੂਈ ਚੁੱਭ ਰਹੀ ਹੈ। ਇੱਕ ਖਾਲਿਸਤਾਨ ਰੈਫਰੈਂਡਮ ਹੈ। ਹੁਣ ਜੇ ਸ਼ਹੀਦ ਬਿਆਨ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਆਸਟ੍ਰੇਲੀਆ ਦੀਆਂ ਸੜਕਾਂ ਜਾਂ ਬਾਹਰ ਬਿੱਲ ਦੇ ਉੱਤੇ, ਬਿੱਲ ਹੋਰਡਿੰਗਸ ਦੇ ਉੱਤੇ ਲੱਗੇ ਨਜ਼ਰ ਆਉਂਦੇ ਨੇ ਤਾਂ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਇੱਥੇ ਵੀ ਪਹੁੰਚ ਗਏ ਨਹੀਂ। ਔਰ ਇਹ ਵਾਕਿਆ ਇਹ यहाँ भी आ गए। ਉਹ ਹਰਿੰਦਰ ਸਿੰਘ ਨੇ ਇੱਕ ਵਾਰ ਸੁਣਾਇਆ, ਉਹਨਾਂ ਨੇ ਆਪਣੀ 1-to-1 ਹਰਿੰਦਰ ਸਿੰਘ ਨਾਰਵੇ ਦੇ ਵਿੱਚ ਇੰਡੀਆ ਦੇ ਚਾਰਜ DFAR ਸੀ ਜਦੋਂ ਜੂਨ 84 ਦਾ ਹਮਲਾ ਹੋਇਆ। ਔਰ ਜਿਹੜੇ ਹਾਈ ਲੈਵਲ ਜਿਨ੍ਹਾਂ ਨੇ ਆਪਣਾ ਅਹੁਦਾ ਛੱਡਿਆ ਇੰਡੀਅਨ ਫੋਰਨ ਸਰਵਿਸ ਦਾ, ਹੀ ਵਾਸ ਵਨ ਆਫ ਦੈਮ। ਔਰ ਉਹਨਾਂ ਦਿਨਾਂ 'ਚ ਇਹ ਦਿਗਵਿਜੇ ਸਿੰਘ, ਜਿਹਦਾ ਅਸੀਂ ਜ਼ਿਕਰ ਕਰਦੇ ਹਾਂ, ਕਾਂਗਰਸ ਦਾ ਲੀਡਰ, ਇਹ ਦਿਗਵਿਜੇ ਸਿੰਘ ਪਤਾ ਨਹੀਂ ਕੀ ਸੀ, ਮੱਧ ਪ੍ਰਦੇਸ਼ ਦਾ ਚੀਫ ਮਿਨਿਸਟਰ ਸੀ ਜਾਂ ਦਿੱਲੀ 'ਚ। ਇਹ ਉਹਨਾਂ ਦੇ ਹਰਿੰਦਰ ਸਿੰਘ ਖੁਦ ਇਹ ਵਾਕਿਆ ਸੁਣਾ ਰਹੇ ਨੇ ਕਿ ਵੀ ਉਹ ਦਿਗਵਿਜੇ ਸਿੰਘ ਆਇਆ, ਉਹਨੇ ਨਾਰਵੇ 'ਚ ਉਹ ਐਂਬੈਸਡਰ ਸੀਗੇ ਹਰਿੰਦਰ ਸਿੰਘ, ਔਰ ਉੱਥੇ ਉਹਨਾਂ ਦਾ ਪ੍ਰਬੰਧ ਕੀਤਾ। ਔਰ ਕਹਿਣ ਲੱਗਿਆ ਕਿ ਜੀ ਅਸੀਂ ਉਹਨਾਂ ਨੂੰ ਬਰੀਫਿੰਗ ਕੀਤੀ ਸ਼ਾਮ ਨੂੰ, ਔਰ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਵੀ ਤੁਸੀਂ ਬਾਹਰ ਨਹੀਂ ਜਾਣਾ ਕਿਤੇ ਵੀ ਜੋ ਬਿਨਾਂ ਸਿਕਿਉਰਿਟੀ ਜਾਂ ਦੂਜੇ ਤੋਂ, ਕਿਉਂਕਿ ਖਤਰਾ ਹੋ ਸਕਦਾ ਹੈ। ਕਿਉਂਕਿ ਇਹ ਜਿਹੜਾ ਬਦ ਅਖਲਾਕ ਵੀ ਹੈ ਦਿਗਵਿਜੇ ਸਿੰਘ। ਤੇ ਕਹਿੰਦਾ ਵੀ ਉਹਨੇ ਪੁੱਛਿਆ ਕਿ ਵੀ ਕਹਿੰਦਾ ਵੀ ਕੌਣ, ਕਿਸੇ ਡਰ। ਉਹਨੇ ਕਿਹਾ ਜੀ ਜੋ ਚੱਲ ਰਿਹਾ ਮਾਹੌਲ ਜਾਂ ਦੂਜਾ। ਤੇ ਉਹ ਕਹਿੰਦਾ ਵੀ ਉਹ ਹਰਾਮਜ਼ਾਦੇ यहाँ भी आ गए। ਇਹ ਉਹਨਾਂ ਦੇ ਲਫ਼ਜ਼ ਕੋਟ ਅਨਕੋਟ, ਸੌਰੀ ਫॉर ਯੂਜ਼ਿੰਗ them। ਤੇ ਕਹਿੰਦੇ ਵੀ ਅਸੀਂ, ਮੈਂ ਪੁੱਛਿਆ ਵੀ ਕੌਣ, ਕਹਿੰਦੇ ਸਿੱਖ। ਹੁਣ ਮਤਲਬ ਇਹ ਅਸੀਂ ਦੇਖ ਰਹੇ ਹਾਂ ਕਾਂਗਰਸ ਦੇ ਵਿੱਚ ਬੈਠਾ ਹੈ, ਜਿਹੜੀ ਜਿਸ ਲੈਵਲ ਦਾ ਇਹ ਬੰਦਾ ਹੈ,
ਔਰ ਉਹਨੇ ਕਿਹਾ ਵੀ ਹਰਿੰਦਰ ਸਿੰਘ ਨੇ ਕਿਹਾ ਵੀ ਇੱਕ ਵਾਰ ਤਾਂ ਮੇਰਾ ਜੀ ਕਹਿੰਦਾ ਮੈਂ ਪਰਸਨਲ ਰੱਖਿਆ ਸੀ ਮੈਂ ਇਹਦਾ ਕਰ ਹੀ ਦਿਆਂ। ਫਿਰ ਕਹਿੰਦਾ ਵੀ ਮੈਨੂੰ ਉਹਨਾਂ ਨੇ ਉਹ ਦੱਸ ਰਹੇ ਸੀ ਕਿ ਜਦੋਂ ਮੈਂ ਫੈਸਲਾ ਕੀਤਾ ਕਿ ਵੀ ਮੈਂ ਕਿਉਂ ਰਿਜ਼ਾਈਨ ਕਰਾਂ ਫੋਰਨ ਸਰਵਿਸ ਤੋਂ, ਔਰ ਬਾਅਦ 'ਚ ਈਵਨ ਉਹਨਾਂ ਨੂੰ ਉਹ ਵਿਚਾਰੇ ਔਰ ਉਹਨਾਂ ਦੀ ਸਿੰਘਣੀ ਈਵਨ ਉੱਥੋਂ ਦੇ ਹੋਟਲ 'ਚ ਇੱਕ ਢਾਬਾ ਜਿਹਾ ਖੋਲ੍ਹ ਕੇ ਆਪਣਾ ਗੁਜ਼ਾਰਾ ਉਹਨਾਂ ਨੇ ਕਰਨਾ ਚਾਹਿਆ। ਇੱਕ ਆਮ ਪਰਿਵਾਰ 'ਚੋਂ ਉੱਠ ਕੇ ਗਏ ਹੋਏ ਜਦੋਂ ਉਹਨਾਂ ਨੇ ਉਹ ਛੱਡਿਆ, ਔਰ ਉਹਨਾਂ ਨੇ ਮੁੜ ਕੇ ਇਹ ਚਾਰਜ ਲਾਉਣ ਦੀ ਕੋਸ਼ਿਸ਼ ਕੀਤੀ ਕਿ ਕਿਉਂਕਿ ਬੇਅੰਤ ਸਿੰਘ, ਸ਼ਹੀਦ ਬੇਅੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਿਆ, ਇਹ ਪਹਿਲੇ ਦੀ ਗੱਲ ਹੈ ਜੂਨ ਮਹੀਨੇ ਦੇ ਦੌਰਾਨ ਦੀ, ਤੇ ਉਹਨਾਂ ਦੇ ਚਾਰਜ ਵੀ ਲਾਇਆ ਕਿ ਜੀ ਇਹਨੇ ਇਨਸਪਾਇਰ ਕੀਤਾ ਬੇਅੰਤ ਸਿੰਘ ਨੂੰ ਕਿ ਦੂਜੇ ਤੀਜੇ ਸੀ। ਕਾਫੀ ਦੇਰ ਨਾਰਵੇ ਰਹੇ, ਬਾਅਦ ਚੋਂ ਚਲੇ ਗਏ, ਕਮਜ਼ੋਰੀਆਂ ਵੀ ਦਿਖਾਈਆਂ ਉਹਨਾਂ ਨੇ, ਹੁਣ ਵੀ ਦਿਖਾ ਰਹੇ ਨੇ, ਬੀਜੇਪੀ ਵੀ ਜੁਆਇਨ ਕੀਤੀ। ਪਰ ਮੇਰਾ ਹਮੇਸ਼ਾ ਇਹ ਹੁੰਦਾ ਵੀ ਜਿਸ ਪੀਰੀਅਡ 'ਚ ਜਿਹਨੇ ਕੁਛ ਕੀਤਾ, ਔਰ ਇਹ ਵਾਕਿਆ ਖੁਦ ਹਰਿੰਦਰ ਸਿੰਘ ਹੋਰਾਂ ਨੇ ਇਨ ਪਰਸਨ ਜਦੋਂ ਇੱਥੇ ਨਿਊ ਜਰਸੀ ਅਮਰੀਕਾ 'ਚੋਂ ਆਏ ਉਹਨਾਂ ਨੇ ਸੁਣਾਇਆ। ਹੁਣ ਜ਼ਾਹਰ ਹੈ ਕਿ ਵੀ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੈ ਵੀ ਇਹ ਸਿੱਖ ਤਾਂ ਹਰ ਥਾਂ ਪਹੁੰਚ ਗਏ, ਪਹੁੰਚੇ ਤਾਂ ਪਹਿਲਾਂ ਹੀ ਸੀ। ਮਤਲਬ ਤਾਂ ਇਹ ਹੈ ਵੀ ਪੰਥ ਦੀ ਐਕਟੀਵਿਟੀ, ਖਾਲਿਸਤਾਨ ਦੀ ਐਕਟੀਵਿਟੀ ਦੇ ਥੱਲੇ ਜਿਹੜਾ ਹੁਣ ਹਾਈ ਕਮਿਸ਼ਨਰ ਕੀ ਕਹਿ ਰਿਹਾ, ਔਰ ਇਹ ਇਹਨਾਂ ਦੀ ਹੈਡਲਾਈਨ ਗਲੋਰੀਫਿਕੇਸ਼ਨ ਆਫ ਐਂਟੀ ਇੰਡੀਆ ਟੈਰਰਿਸਟ। ਉਹਨਾਂ ਨੂੰ ਜਦੋਂ ਹੁਣ ਇਹਨਾਂ ਦੇ ਸਾਰੇ ਕਰਿੰਦੇ ਸਣੇ ਹਾਈ ਕਮਿਸ਼ਨਰ ਕੌਂਸੂਲੇਟਾਂ ਦੇ, ਜਦੋਂ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਆਸਟ੍ਰੇਲੀਆ ਦੀਆਂ ਸੜਕਾਂ ਤੇ ਸਜੇ ਧਜੇ ਨਜ਼ਰ ਆਉਂਦੇ ਨੇ, ਤੇ ਇਹਨਾਂ ਦਾ ਤਾਂ ਆਪਣਾ ਧੁੜਕੂ ਵੱਜਦਾ ਹੋਣਾ। ਹਾਲਾਂਕਿ ਇਹ ਤਾਂ ਸਿੱਖ ਕਦੇ ਬੇਗੁਨਾਹ ਦੇ ਉੱਤੇ ਹੱਥ ਨਹੀਂ ਚੁੱਕਦਾ ਹੈ, ਲੇਕਿਨ ਉਹਨਾਂ ਨੂੰ ਇਹ ਤਾਂ ਹੈ ਨਾ ਵੀ ਅਸੀਂ ਉਸ ਰਜੀਮ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਜਿਹੜਾ ਦਹਿਸ਼ਤਗਰਦ ਹੈ। ਹੁਣ ਮੋਦੀ ਬਾਰੇ ਤਾਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਵੀ ਉਹ ਕੀ ਕਰਦਾ, ਔਰ ਇਹ ਸਾਰੀ ਖਬਰ ਹੀ ਦੱਸਦੀ ਹੈ। ਔਰ ਇਹਦੇ 'ਚ ਉਹਨਾਂ ਨੇ ਖੁਦ ਹੀ ਹੁਣ ਇਹ earlier this month Swami Narayanan Temple in Melbourne, historic Shri Vishnu Temple in Carrum Towns, Victoria, and ISKCON Temple in Melbourne were defaced by anti-social elements with anti-India graffiti। ਔਰ ਇਹ ਖਬਰ ਦੇ ਵਿੱਚ ਜਿਹੜੇ ਐਗਜ਼ੈਕਟ ਲਫ਼ਜ਼ ਉਹਨਾਂ ਨੇ ਹਾਈ ਕਮਿਸ਼ਨਰ ਨੂੰ ਹੀ ਕੋਟ ਕੀਤਾ ਹੈ, ਨਾਂ ਉਹਦਾ ਨਹੀਂ ਦਿੱਤਾ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ the frequency and impunity with which the vandals appear to be operating are alarming, as are the graffiti which includes the glorification of anti-Indian terrorists, the Indian High Commission in Canberra said in a strongly worded statement। ਹੁਣ ਕੈਨਬਰਾ ਕੈਪੀਟਲ ਹੈ ਆਸਟ੍ਰੇਲੀਆ ਦੀ, ਔਰ ਅਸੀਂ ਇੱਕ ਕਰੈਕਸ਼ਨ ਕਰ ਦਈਏ, ਮੈਂ ਕੱਲ੍ਹ ਦੇ 'ਚ ਜਦੋਂ ਹਨੋਈ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਕਿਵੇਂ ਜਿਹੜਾ ਮਿਸਟਰ ਮਾਈਕ ਪੋਂਪੀਓ ਨੇ ਕਿਹਾ ਵੀ ਵਰ ਇਨ ਹਨੋਈ, ਤਾਂ ਬਾਈ ਮਿਸਟੇਕ ਮੈਂ ਕਿਹਾ ਕੈਪੀਟਲ ਆਫ ਨਾਰਥ ਕੋਰੀਆ, ਪਰ ਉਹ ਜਿਹੜੀ ਹਨੋਈ ਹੈ ਕੈਪੀਟਲ ਆਫ ਵੀਅਤਨਾਮ ਹੈ, ਔਰ ਉਹਦੇ 'ਚ ਵੈਸੇ ਖਬਰ 'ਚ ਵੀ ਮੈਂਸ਼ਨ ਸੀ। ਔਰ ਇਸ ਦੇ ਉੱਤੇ ਉਹ ਕਹਿ ਰਹੇ ਨੇ ਜੀ ਕਿ ਵੀ ਇਹ ਹੁਣ ਬੜਾ ਅਲਾਰਮਿੰਗ ਹੈ ਕਿ ਵੀ ਜਿਹੜੇ ਐਂਟੀ ਇੰਡੀਆ ਨੇ ਉਹਨਾਂ ਨੂੰ ਤਾਂ ਗਲੋਰੀਫਾਈ ਕੀਤਾ ਜਾ ਰਿਹਾ। ਇਹ ਹਾਈ ਕਮਿਸ਼ਨਰ ਦੀ ਡਾਇਰੈਕਟ ਸਟੇਟਮੈਂਟ ਹੈ। ਦ ਕਮਿਸ਼ਨ ਨੋਟਡ that these incidents were clear attempts to show hatred and division among the peaceful, multi-faith and multicultural Indian Australian community। ਇਸੇ ਲਈ ਜਦੋਂ ਅੱਜ ਅਸੀਂ ਪਰਥ ਦੇ ਪ੍ਰੋਟੈਸਟ 'ਚ ਇਹ ਦੇਖਦੇ ਹਾਂ ਕਿ ਜਿਹੜੇ ਪੋਸਟਰ ਉਹਨਾਂ ਨੇ ਕਿਹਾ ਜੀ ਵੀ ਆਰ ਨਾਟ ਐਂਟਾਈ ਹਿੰਦੂ, ਵੀ ਆਰ ਐਂਟਾਈ ਇੰਡੀਆ, ਕਿਉਂਕਿ ਇੰਡੀਅਨ ਸਟੇਟ ਟਾਇਰੈਂਟ ਹੈ, ਤਾਂ ਕਿ ਇਹ ਮੈਸੇਜ ਬੜਾ ਕਲੀਅਰਲੀ ਜਾਣਾ ਚਾਹੀਦਾ। ਔਰ ਹੁਣ ਈਵਨ ਇਹ ਇਹਨਾਂ ਦੀ ਫਰਸਟ੍ਰੇਸ਼ਨ ਵੀ ਹਾਈ ਕਮਿਸ਼ਨਰ ਦੀ ਸ਼ੋਅ ਕਰਦਾ ਕਿ ਉਹਦੇ 'ਚ ਉਹਨਾਂ ਨੇ ਕਿਹਾ ਇਟ ਇਜ਼ ਹੋਪਡ that not only will the perpetrators be brought to justice, but suitable action also will be taken to prevent further attempts, the statement। ਮਤਲਬ ਇਹ ਹੈ ਕਿ ਜੀ ਇਹਨਾਂ ਦੇ ਕੰਮ ਨੂੰ ਰੋਕੋ, ਖਾਲਿਸਤਾਨ ਦੇ ਨੂੰ। ਹੁਣ ਇਹਨਾਂ ਨੂੰ ਕੋਈ ਪੁੱਛੇ ਵੀ ਤੁਸੀਂ ਸੂਟੇਬਲ ਐਕਸ਼ਨ ਜੋ ਨਸਲਕੁਸ਼ੀਆਂ ਖੁਦ ਕੀਤੀਆਂ ਨੇ ਉਹਨਾਂ ਦੇ ਖਿਲਾਫ 40-40 ਸਾਲ ਬੀਤਣ ਬਾਅਦ ਵੀ ਨਹੀਂ ਲਿਆ, ਔਰ ਇਹ ਉਹਦੇ 'ਚ ਨਾਲ ਦੀ ਨਾਲ ਫਿਰ ਹਾਈ ਕਮਿਸ਼ਨ urged the Australian government to ensure the safety and security of members of Indian community। अच्छा, उस सिख जिन्होंने तुसी कहते हो ये क्या है, हम तो मसल देंगे 2% आटे में नमक के बराबर छोड़ेंगे नहीं। 2% किसान क्या कर रहे हैं जब 98% प्रोटेस्ट ये सब कहते थे। उन्होंने कहते जी इन्हों की साडे सिक्योरिटी दो, साडे लोगों को मेक श्योर करो एंड देयर प्रॉपर्टीज इन ऑस्ट्रेलिया एंड नॉट टू अलाउ द यूज ऑफ ऑस्ट्रेलियन टेरिटरी for activities detrimental to territorial integrity, security and national interest of India।
ਕਿ ਜੀ ਹੁਣ ਤੁਸੀਂ ਇੰਡੀਆ ਦੇ ਇੰਟਰਸਟ ਪ੍ਰੋਟੈਕਟ ਕਰੋ, ਟੈਰੀਟੋਰੀਅਲ ਇੰਟੈਗ੍ਰਿਟੀ। ਇਹ ਇੰਨੇ ਇਨਸਿਕਿਉਰ ਕਿਉਂ ਜਿਹੀ ਜਮਹੂਰੀਅਤ ਹੈ, ਕਿਉਂ ਜਿਹਾ ਸਿਸਟਮ ਹੈ। ਇੱਕ ਡਾਕੂਮੈਂਟਰੀ BBC ਦੀ ਤੋਂ ਉਹਨਾਂ ਨੂੰ ਇੰਨਾ ਕੁ ਡਰ ਲੱਗਦਾ ਹੈ ਕਿ ਉਹਨਾਂ ਨੇ ਵਾਰ ਟਾਈਮ ਪ੍ਰੋਵੀਜ਼ਨ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਦੇ ਐਕਟ ਦੇ ਇਸਤੇਮਾਲ ਕਰਕੇ ਉਹਨਾਂ ਨੂੰ ਸਾਰੇ ਪਲੇਟਫਾਰਮ ਤੋਂ ਹਟਾ ਦਿੱਤਾ ਔਰ ਛਾਪੇ ਮਾਰ ਕੇ ਲੋਕਾਂ ਨੂੰ ਫੜ ਰਹੇ ਨੇ। ਆਸਟ੍ਰੇਲੀਆ ਦੇ ਵਿੱਚ ਫਸਟ ਨੇਸ਼ਨਸ ਵਾਲੇ ਆਪਣਾ ਰੈਫਰੈਂਡਮ ਕਰਵਾ ਰਹੇ ਨੇ, ਇੱਕ ਮਈ ਚੋਣ ਹੈ, ਇਹ 2 ਫੇਰ ਉਹਨਾਂ ਦੇ ਅੱਗੋਂ ਕਰਨੇ ਨੇ। ਬਿਲਕੁਲ ਆਸਟ੍ਰੇਲੀਆ ਦੇ ਸਿੱਖ ਬੜੇ ਪੀਸਫੁਲ ਤਰੀਕੇ ਦੇ ਨਾਲ ਉਸ ਦਾ ਪ੍ਰੋਵੀਜ਼ਨ ਯੂਜ਼ ਕਰ ਰਹੇ ਨੇ ਜੋ UN ਚਾਰਟਰ ਦੇ ਥੱਲੇ ਹਰ ਇੱਕ ਨੂੰ ਹੱਕ ਹੈ। ਪਰ ਇਹ ਕਹਿੰਦੇ ਨੇ ਜੀ ਖਤਰਾ ਪੈ ਗਿਆ ਇੰਡੀਆ ਦੀ ਜਮਹੂਰੀਅਤ ਦੀ, ਸਾਡੀ ਤਾਂ ਇੰਟੈਗ੍ਰਿਟੀ ਟੁੱਟ ਗਈ। ਉਹ ਚੰਗੀ ਇੰਟੈਗ੍ਰਿਟੀ ਹੈ ਕਿ ਇਹ ਤੁਹਾਡਾ ਸ਼ੀਸ਼ੇ ਦਾ ਗਲਾਸ ਹੈ, ਇਦਾਂ ਦੇ ਗਲਾਸ ਨੂੰ ਭੰਨੋ ਪਹਿਲਾਂ ਹੀ ਜਿਹੜਾ ਤੁਹਾਨੂੰ ਲੱਗਦਾ ਡਰ ਕਿ ਬਈ ਆ ਕੇ ਕਿਸੇ ਹੋਰ ਨੇ ਭੰਨ ਦੇਣੇ। ਪਰ ਇਹ ਜਿਹੜਾ ਕੱਲਾ ਇਹੀ ਨਹੀਂ ਕਿ ਵੀ ਇੰਨੇ ਕੁ ਘਬਰਾਏ ਕਿ ਦਿੱਲੀ ਦੇ ਵਿੱਚ ਵੀ ਦਿੱਲੀ 'ਚ ਜਿਹੜਾ ਆਸਟ੍ਰੇਲੀਆ ਦਾ ਹਾਈ ਕਮਿਸ਼ਨਰ ਹੈ, the Australian High Commission in New Delhi has also expressed concern over the incidents, saying the matters are under investigation। ਇਹ ਡਿਪਲੋਮੈਟਿਕ ਲੈਂਗੁਏਜ ਹੁੰਦੀ ਕਿ ਜੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਹਾਲਾਂ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਐਵੇਂ ਇਹ ਜਿਹੜਾ ਇਹ ਚੀਕ ਝਾੜਾ ਇਹਨਾਂ ਨੇ ਪਾਇਆ ਹੋਇਆ, ਪਰ ਗੱਲ ਇਹ ਨਹੀਂ ਹੈ। ਗੱਲ ਉਹ ਹੈ ਵੀ ਕਿਸੇ ਕ੍ਰਿਮੀਨਲ ਨੂੰ ਉਹ ਇੰਟੈਰੋਗੇਸ਼ਨ ਸੈਂਟਰ 'ਚ ਕੁੱਟਣ ਲੱਗਾ, ਪੁਲਿਸੀਆ ਨੇ ਜੁੱਤੀ ਉੱਪਰ ਚੁੱਕੀ, ਅਜੇ ਮਾਰਿਆ ਨਹੀਂ ਉਹਨੇ, ਉਹ ਥੱਲੋਂ ਚੀਕਾਂ ਮਾਰਨ ਲੱਗ ਗਿਆ। ਉਹਨੇ ਕਿਹਾ ਅਜੇ ਤੈਨੂੰ ਟੱਚ ਨਹੀਂ ਕੀਤਾ, ਕਹਿੰਦਾ ਨਹੀਂ ਜੀ ਜਿਹੜਾ ਉੱਪਰ ਗਿਆ ਥੱਲੇ ਵੀ ਆਏਗਾ। ਸੋ ਇਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਇੰਟੈਗ੍ਰਿਟੀ ਜਾਂ ਦੂਜੇ ਤਾਂ ਕੋਈ ਨਹੀਂ ਟੁੱਟ ਰਹੀ ਇਹਨਾਂ ਦੀ, ਲੇਕਿਨ ਜਿਸ ਪਾਸੇ ਸਿੱਖ ਤੁਰ ਪਏ ਨੇ ਹੁਣ ਇਹਨਾਂ ਦੇ ਇੰਟੈਗ੍ਰਿਟੀ ਦੇ ਚੀਥੜੇ ਉਡਾਣਗੇ। ਖਾਲਿਸਤਾਨ ਵੀ ਆਜ਼ਾਦ ਹੋਏਗਾ, ਕਸ਼ਮੀਰ ਵੀ ਆਜ਼ਾਦ ਹੋਏਗਾ, ਨਾਰਥ ਈਸਟ ਵਾਲੇ ਵੀ ਆਜ਼ਾਦ ਹੋਣਗੇ ਔਰ ਇਹ ਗੰਗਾ ਜਮਨਾ ਦੇ ਵਿਚਾਲੇ ਫਿਰ ਆਪਣੀ ਗਊ ਮਾਤਾ ਪੂਜਣ, ਗਣੇਸ਼ ਜੀ ਦੀ ਪੂਜਾ, ਉਹਨੂੰ ਦੁੱਧ ਪਿਆਣ, ਗਊ ਮੂਤਰ ਮਾਰਕੀਟ ਕਰਨ, ਜੋ ਮਰਜ਼ੀ ਕਰਨ, ਪਰ ਹੁਣ ਸਿੱਖ ਆਜ਼ਾਦ ਹੋ ਕੇ ਰਹਿਣਗੇ। ਇਹ ਦੁਨੀਆ ਦੇ ਇੱਕ ਕਾਰਨਰ ਤੋਂ ਦੂਸਰੇ ਕਾਰਨਰ ਤੱਕ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਪਲੈਨਟ ਤੇ ਜਿੱਥੇ ਸੂਰਜ ਡੁੱਬਦਾ ਹੈ, ਹਰ ਚੜ੍ਹੇ ਰੋਜ਼ ਸਿੱਖ ਇਹਨਾਂ ਨੂੰ ਸੁਨੇਹਾ ਦੇ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।